welcome back to News TV 84 viewers. ਜਿਸ ਤਰ੍ਹਾਂ ਤੁਸੀਂ ਜਾਣਦੇ ਕਿ 29 ਅਪ੍ਰੈਲ ਨੂੰ ਖਾਲਿਸਤਾਨ ਐਲਾਨ ਦਿਵਸ ਦੀ 28ਵੀਂ ਵਰ੍ਹੇਗੰਢ ਸੀ। ਲਗਭਗ 28 ਸਾਲ ਪਹਿਲਾਂ 29 ਅਪ੍ਰੈਲ 1986 ਨੂੰ 5 ਮੈਂਬਰੀ ਪੰਥਕ ਕਮੇਟੀ ਦੇ ਮੁਖੀ ਬਾਬਾ ਗੁਰਬਚਨ ਸਿੰਘ ਮਾਨੋ ਚਾਹਲ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਖਾਲਿਸਤਾਨ ਦਾ ਐਲਾਨਨਾਮਾ ਜਾਣੀ ਕਿ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਜਾਰੀ ਕੀਤਾ ਸੀ। क्योंकि 20वीं सदी के महान सिख संत जरनैल सिंह खालसा पिंजावालिया जी ने यह स्पष्ट किया कि जिस दिन भारत की फौज के पैर दरबार साहब की हदूद विच पे तो खालिस्तान की नींह रखी जाएगी। अज असी इस ऐलाननामे संबंधी और विक्रमजीत मजीठिया वालों किए गए 10वें पातशाह की बाणी के अपमान संबंधी अज ब्रेक तो बाद असी गलबात करन जा रहे हैं दल खालसा ऑर्गेनाइजेशन तो सरदार धर्म सिंह जी ना जिहड़े कि इस वेले साडे नाल फिलाडेल्फिया तो फोन लाइन ते जुड़ चुके हैं। जी वीर जी वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह जी। जी वीर जी थोड़ा टीवी 84 ते एक बार फिर तो स्वागत करते हैं। वीर जी अज सब तो पहला खालिस्तान की 28वीं वर्षगांठ के मौके तुसी सिख कौम नूं की कहना चाहोगे? ਅਸੀਂ 29 ਅਪ੍ਰੈਲ 1986 ਨੂੰ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਜੋ 10 ਲੱਖ ਦੇ ਇਕੱਠ ਵਿੱਚ ਖਾਲਿਸਤਾਨ ਦਾ ਐਲਾਨ ਕੀਤਾ ਗਿਆ ਸੀ ਜੀ ਉਸ ਦਿਨ ਨੂੰ ਅਸੀਂ ਫਿਲਾਡੈਲਫੀਆ ਵਿੱਚ ਸਿੱਖ ਸੁਸਾਇਟੀ ਵਿਖੇ ਹਰ ਸਾਲ ਮਨਾਉਂਦੇ ਆ। ਮੇਰੀ ਇਹ ਬੇਨਤੀ ਹੈ ਕਿ ਹਰ ਗੁਰਦੁਆਰਾ ਜੀ ਹਰ ਜਥੇਬੰਦੀ ਨੂੰ ਇਹ ਦਿਨ ਮਨਾਉਣਾ ਚਾਹੀਦਾ ਹੈ ਜੀ ਤੇ ਸਾਡੇ ਗੁਰਦੁਆਰਾ ਸਾਹਿਬ ਵਿਖੇ ਹਰ ਸਾਲ ਹਰ ਜਥੇਬੰਦੀ ਨੂੰ ਦਾ ਸਤਿਕਾਰ ਕੀਤਾ ਜਾਂਦਾ ਤੇ ਉਹਨਾਂ ਨੂੰ ਬੁਲਾਇਆ ਜਾਂਦਾ ਹੈ। ਐਤਕੀ ਵੀ ਇਹ ਪ੍ਰੋਗਰਾਮ ਜਿਹੜਾ ਹੈਗਾ ਜੀ ਅਸੀਂ ਸਮੂਹ ਜਥੇਬੰਦੀਆਂ ਦੇ ਸਹਿਯੋਗ ਨਾਲ ਇਹ ਕਰ ਰਹੇ ਹਾਂ। ਹਾਂਜੀ ਤੇ ਸਾਰੀਆਂ ਜਥੇਬੰਦੀਆਂ ਨੂੰ ਦਾਸ ਵੱਲੋਂ ਬੇਨਤੀ ਹੈ, ਮੈਂ ਮੁੱਖ ਸੇਵਾਦਾਰ ਦੀ ਵੀ ਡਿਊਟੀ ਹੈ ਮੇਰੀ ਇੱਥੇ ਜੀ ਫਿਲਾਡੈਲਫੀਆ ਸਿੱਖ ਸੁਸਾਇਟੀ ਵਿਖੇ ਜੀ ਤੇ ਮੈਂ ਦਲ ਖਾਲਸਾ ਦਾ ਜਨਰਲ ਸੈਕਟਰੀ ਵੀ ਹਾਂ। ਇਸ ਕਰਕੇ ਮੈਂ ਸਾਰੀਆਂ ਜਥੇਬੰਦੀਆਂ ਪ੍ਰਬੰਧਕ ਕਮੇਟੀਆਂ ਨੂੰ ਬੇਨਤੀ ਕਰਦਾ ਹਾਂਜੀ ਕਿ ਉਸ ਦਿਨ ਐਤਵਾਰ ਨੂੰ 11 ਮਈ ਨੂੰ ਪਹੁੰਚਣ ਦੀ ਕਿਰਪਾਲਤਾ ਕਰਨ ਦੀ। जी जी बिल्कुल। तो वीर जी जिस तरह ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ ਜਿਸ ਤੁਸੀਂ ਗੱਲ ਕੀਤੀ ਕਿ ਤੁਸੀਂ ਕਾਫੀ ਚਿਰ ਤੋਂ ਇਸ ਖਾਲਿਸਤਾਨ ਐਲਾਨਨਾਮੇ ਦਿਵਸ ਤੇ ਪ੍ਰੋਗਰਾਮ ਉਲੀਕਦੇ ਹੋ। ਤੁਹਾਨੂੰ ਕੀ ਲੱਗਦਾ ਕਿ ਜਿਹੜਾ 28 ਸਾਲ ਪਹਿਲਾਂ ਜੋਸ਼ ਸਿੱਖ ਕੌਮ ਦੇ ਵਿੱਚ ਸੀ ਖਾਲਿਸਤਾਨ ਪ੍ਰਤੀ ਕੀ ਉਹ ਜੋਸ਼ ਅੱਜ ਵੀ ਸਿੱਖ ਕੌਮ ਦੇ ਵਿੱਚ ਹੈ ਕਿ ਅੱਜ ਉਹ ਖਾਲਿਸਤਾਨ ਦਾ ਨਾਮ ਸੁਣ ਕੇ ਡਰ ਜਾਂਦੇ ਹਨ? ਦੇਖੋ ਗੱਲ ਇਸ ਤਰ੍ਹਾਂ ਵੀ ਮੂਵਮੈਂਟਾਂ ਜਦੋਂ ਲੰਬੀਆਂ ਹੋ ਜਾਂਦੀਆਂ ਤਾਂ ਬਹੁਤ ਸਾਰੇ ਲੋਕ ਜਿਹੜੇ ਆ ਥੱਕ ਕੇ ਬੈਠ ਜਾਂਦੇ ਹਨ। ਹਾਂਜੀ ਪਰ ਜਿਨ੍ਹਾਂ ਦੇ ਉੱਤੇ ਗੁਰੂ ਦੀ ਕਿਰਪਾ ਹੁੰਦੀ ਹੈ ਉਹ ਜਿਹੜੇ ਲੋਕ ਹਨ ਉਹ ਹਮੇਸ਼ਾ ਹੀ ਆਪਣੇ ਭਵਿੱਖ ਲਈ ਆਪਣੀ ਕੌਮ ਦੇ ਭਵਿੱਖ ਲਈ ਜਾਗਦੇ ਰਹਿੰਦੇ ਹਨ। ਤੇ ਅਸੀਂ ਜਿੰਨਾ ਚਿਰ ਸਾਡੀ ਜ਼ਿੰਦਗੀ ਵਿੱਚ ਸਵਾਸ ਹਨ ਅਸੀਂ ਤੇ ਆਪਣੇ ਬੱਚਿਆਂ ਨੂੰ ਵੀ ਇਸ ਲਈ ਤਿਆਰ ਕਰ ਰਹੇ ਹਾਂ ਜੀ ਤੇ ਇਸ ਕਰਕੇ ਵੀ ਅਸੀਂ ਇਹੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਜਿਹੜੀ ਸ਼ਹੀਦਾਂ ਨੇ ਜੋਤ ਜਗਾਈ ਹੈ ਹਾਂਜੀ ਅਸੀਂ ਉਸ ਨੂੰ ਜਾਗਦੀ ਰੱਖੀਏ ਕਿਉਂਕਿ ਇੱਕ ਦਿਨ ਭਾਰਤ ਵਿੱਚ ਖਾਲਿਸਤਾਨ ਜਿਹੜਾ ਜ਼ਰੂਰ ਬਣੇਗਾ ਜੀ ਤੇ ਉਹਨਾਂ ਨੂੰ ਸਾਡਾ ਜਿਹੜੀ ਧਰਤੀ ਹੈ ਜ਼ਰੂਰ ਛੱਡਣੀ ਪਵੇਗੀ ਜੀ ਜੀ। ਤੇ ਵੀਰ ਜੀ ਜਿਸ ਤਰ੍ਹਾਂ ਦੇ ਪ੍ਰੋਗਰਾਮ ਅਸੀਂ ਬਾਹਰਲੇ ਦੇਸ਼ਾਂ ਵਿੱਚੋਂ ਲਿਖਦੇ ਹਾਂ ਤਾਂ ਕਾਫੀ ਸਾਰੇ ਆਪਣੇ ਸਿੱਖ ਸੰਗਤਾਂ ਇਕੱਠੀਆਂ ਹੁੰਦੀਆਂ ਨੇ ਪਰ ਇਸ ਤਰ੍ਹਾਂ ਲੱਗਦਾ ਕਿ ਜਿਸ ਤਰ੍ਹਾਂ ਬਾਹਰ ਦੀ ਜਿਹੜੀ ਸਿੱਖ ਕੌਮ ਉਹ ਤਾਂ ਕਾਫੀ ਜਾਗਰੂਕ ਹੈ ਪਰ ਪੰਜਾਬ ਦੇ ਵਿੱਚ ਜਿਹੜੀ ਆਪਣੀ ਸਿੱਖ ਕੌਮ ਆ ਸਾਨੂੰ ਲੱਗਦਾ ਕਿ ਕਾਫੀ ਸੁੱਤੀ ਪਈ ਹੈ। ਤੁਸੀਂ ਦਲ ਖਾਲਸਾ ਆਰਗੇਨਾਈਜੇਸ਼ਨ ਨਾਲ ਸੰਬੰਧਿਤ ਰੱਖਦੇ ਹੋ, ਤੁਹਾਨੂੰ ਕੀ ਲੱਗਦਾ ਹੈ ਕਿ ਸਾਨੂੰ ਪੰਜਾਬ ਦੇ ਵਿੱਚ ਜਿਹੜੇ ਸਾਡੇ ਸਿੱਖ ਭੈਣ ਭਰਾ ਨੇ ਉਹਨਾਂ ਨੂੰ ਕਿਸ ਤਰ੍ਹਾਂ ਖਾਲਿਸਤਾਨ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ? ਦੇਖੋ ਇਹ ਗੱਲ ਤੇ ਮੈਂ ਇਹ ਵੀ ਗੱਲ ਕਹਿਣੀ ਚਾਹੁੰਦਾ ਹਾਂ ਕਿ ਬਹੁਤ ਸਾਰੀਆਂ ਗੱਲਾਂ ਇਸ ਤਰ੍ਹਾਂ ਵੀ ਜੋ 29 ਅਪ੍ਰੈਲ 1986 ਨੂੰ ਐਲਾਨਨਾਮੇ ਤੋਂ ਬਾਅਦ ਜੋ ਸਿੱਖਾਂ ਦੇ ਵਿੱਚ ਜਿਹੜੀ ਉਸ ਵੇਲੇ ਪੈਂਪਲੇਟ ਵੰਡੇ ਗਏ ਸੀ ਜੀ ਜੋ ਸਿੱਖਾਂ ਨੇ ਉਸ ਵੇਲੇ ਐਲਾਨ ਕੀਤਾ ਵੀ ਅਸੀਂ ਇਹੋ ਜਿਹਾ ਖਾਲਿਸਤਾਨ ਅਸੀਂ ਸਿਰਜਾਂਗੇ ਹਾਂਜੀ ਉਸ ਚੀਜ਼ ਨੂੰ ਅਸੀਂ ਇਹ ਬਹੁਤ ਵੱਡੀ ਘਾਟ ਰਹੀ ਹੈ ਕਿ ਅਸੀਂ ਉਹਨਾਂ ਲੋਕਾਂ ਤਾਈਂ ਪਹੁੰਚਾ ਨਹੀਂ ਸਕੇ ਜੀ ਕਿਉਂਕਿ ਜਿਹੜੇ ਲੋਕ ਪੰਜਾਬ ਦੇ ਵਿੱਚ ਰਹਿੰਦੇ ਹਨ ਉਹਨਾਂ ਦੇ ਦਿਲ ਵਿੱਚ ਇੱਕ ਸ਼ੱਕ ਹੈ ਹਾਂਜੀ ਕਿ ਸ਼ਾਇਦ ਜੇ ਖਾਲਿਸਤਾਨ ਬਣ ਗਿਆ ਇੱਥੋਂ ਹਿੰਦੂਆਂ ਨੂੰ ਨਿਕਲਣਾ ਪਵੇਗਾ ਜਾਂ ਇੱਥੇ ਹਿੰਦੂਆਂ ਨਾਲ ਜ਼ੁਲਮ ਹੋਵੇਗਾ ਜਾਂ ਮੁਸਲਮਾਨਾਂ ਨਾਲ ਹੋਵੇਗਾ ਜੀ ਪਰ ਉਹ ਨਾ ਤੇ ਉਹਨਾਂ ਨੇ ਇਤਿਹਾਸ ਸਿੱਖਾਂ ਦਾ ਪੜ੍ਹਿਆ ਕਿ ਅੱਜ ਤੱਕ ਸਿੱਖ ਨੇ ਕਦੇ ਕਿਸੇ ਨੇ ਹੱਥੇ ਤੇ ਵਾਰ ਨਹੀਂ ਕੀਤਾ ਕਿਸੇ ਜ਼ੁਲਮ ਨਹੀਂ ਕੀਤਾ ਹਾਂਜੀ ਜੇ ਖਾਲਸਾ ਰਾਜ ਆਇਆ ਵੀ ਹੈ ਤੇ ਉੱਥੇ ਹਰ ਵਰਗ ਦੇ ਲੋਕਾਂ ਨੂੰ ਅਧਿਕਾਰ ਦਿੱਤੇ ਗਏ ਜੀ ਪਰ ਇਹ ਗੱਲ ਜੇ ਅਸੀਂ ਮੰਨ ਲਈਏ ਵੀ ਪੰਜਾਬ ਦੇ ਵਿੱਚ ਲੋਕ ਖਾਲਿਸਤਾਨ ਨਹੀਂ ਮੰਗਦੇ ਇਹ ਗੱਲ ਠੀਕ ਨਹੀਂ ਕਿਉਂਕਿ ਅਸੀਂ 2 ਵਾਰ ਇਹ ਗੱਲ ਦੇਖੀ ਹੈ ਕਿ ਜਦੋਂ ਭਾਈ ਬਲਵੰਤ ਸਿੰਘ ਰਾਜੋਆਣੀ ਨੂੰ ਫਾਂਸੀ ਦਾ ਐਲਾਨ ਕੀਤਾ ਗਿਆ ਸੀ ਉਸ ਵੇਲੇ ਬੱਚਾ ਜਿਹੜਾ ਪੰਜਾਬ ਦੀਆਂ ਸੜਕਾਂ ਤੇ ਆ ਗਿਆ ਸੀ ਹਾਂਜੀ
ਇਸ ਗੱਲ ਕਰਕੇ ਉਸ ਤੋਂ ਬਾਅਦ ਜਦੋਂ ਭੁੱਲਰ ਨੂੰ ਫਾਂਸੀ ਦੇ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦਾ ਐਲਾਨ ਸਰਕਾਰ ਨੇ ਕੀਤਾ, ਉਸ ਦਿਨ ਵੀ ਇਹ ਗੱਲ ਹੋਈ। ਇਹਦਾ ਮਤਲਬ ਇਹ ਹੈ ਕਿ ਇਹ ਜਿਹੜੀ ਪੰਜਾਬ ਦੇ ਵਿੱਚ ਮੂਵਮੈਂਟ ਆ ਉਹ ਕੱਖਾਂ ਤਾਂ ਜਿਸ ਤਰ੍ਹਾਂ ਕਹਿੰਦੇ ਵੀ ਕੱਖਾਂ ਦੇ ਥੱਲੇ ਅੱਗ ਹੁੰਦੀ ਆ, ਉਸ ਤਰ੍ਹਾਂ ਹੈ। ਜਿਸੇ ਪਤਾ ਨਹੀਂ ਕਿਹੜੇ ਵੇਲੇ ਇਹ ਭਾਂਬੜ ਵਾਲ ਕੇ ਅੱਗੇ ਆ ਜਾਣਾ, ਉੱਪਰ ਆ ਜਾਣਾ ਇਹ, ਤੇ ਇੱਕ ਦਿਨ ਜ਼ਰੂਰ ਖਾਲਿਸਤਾਨ ਬਣੇਗਾ। ਜੀ ਜੀ। ਤੇ ਵੀਰ ਜੀ, ਹੁਣ ਅਸੀਂ ਬਾਕੀ ਪੰਥਕ ਮੁੱਦਿਆਂ ਉੱਪਰ ਵੀ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਜਿਸ ਤਰ੍ਹਾਂ ਅਕਾਲੀ ਲੀਡਰ ਵਿਕਰਮਜੀਤ ਮਜੀਠੀਆ ਨੇ ਅਰੁਣ ਜੇਤਲੀ ਨੂੰ ਖੁਸ਼ ਕਰਨ ਲਈ ਦਸ਼ਮੇਸ਼ ਪਿਤਾ ਦੀ ਬਾਣੀ ਦੀ ਤੋਹੀਨ ਕੀਤੀ। ਜਦੋਂ ਜਥੇਦਾਰ ਅਕਾਲ ਤਖਤ ਸਾਹਿਬ ਨੇ ਮਜੀਠੀਆ ਨੂੰ ਛੋਟੀ ਜਿਹੀ ਧਾਰਮਿਕ ਸਜ਼ਾ ਲਗਾਈ ਤਾਂ ਉਸਨੇ ਇਸ ਸਜ਼ਾ ਨੂੰ ਵੀ ਐਜ਼ ਅ ਪਬਲਿਸਿਟੀ ਸਟੰਟ ਯੂਜ਼ ਕੀਤਾ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਇਹ ਗੱਲ ਤਾਂ ਮੈਂ ਕਹਿਣਾ ਕਿ ਜਿਹੜੀ ਜਥੇਦਾਰ ਸਾਹਿਬ ਨੇ ਉਹਨੂੰ ਸੇਵਾ ਲਾਈ ਆ, ਉਹ ਬਹੁਤ ਥੋੜੀ ਆ। ਹਾਂਜੀ, ਇਹ ਇੱਕ ਸੇਵਾ ਨਹੀਂ, ਇਹ ਤਾਂ ਇੱਕ ਡਰਾਮਾ ਹੈ ਜੀ। ਇਹਨਾਂ ਨੂੰ ਕੀ ਪਤਾ ਹੈ ਕਿ ਅਕਾਲ ਤਖਤ ਕੀ ਹੈ? ਇਸ ਬਾਦਲ ਪਰਿਵਾਰ ਨੂੰ ਕੁਝ ਨਹੀਂ ਪਤਾ ਕਿ ਕਦੇ ਬਾਦਲ ਪਰਿਵਾਰ ਵੱਲੋਂ ਹੁਕਮ ਕੀਤਾ ਗਿਆ ਤੇ ਇਹਨਾਂ ਨੇ ਰਾਤ ਨੂੰ ਬਦਾਂਤੀ ਸਾਹਿਬ ਦੇ ਜ਼ਬਰਦਸਤੀ ਉਹਨਾਂ ਤੋਂ ਅਸਤੀਫਾ ਮੰਗਿਆ ਸੀ ਅਕਾਲ ਤਖਤ ਦੇ ਜਥੇਦਾਰ ਤੋਂ ਜੀ। ਇਸ ਤੋਂ ਪਹਿਲਾਂ ਜਦੋਂ ਅਕਾਲ ਤਖਤ ਦੇ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਵੱਲੋਂ ਬਾਦਲ ਦੇ ਖਿਲਾਫ ਹੁਕਮਨਾਮਾ ਜਾਰੀ ਹੋਇਆ ਤਾਂ ਬਾਦਲ ਆਪਣੇ ਗੁੰਡਿਆਂ ਨੂੰ ਲੈ ਕੇ ਅਕਾਲ ਤਖਤ ਤੇ ਪਹੁੰਚ ਗਿਆ। ਪ੍ਰੋਫੈਸਰ ਮਨਜੀਤ ਸਿੰਘ ਅਕਾਲ ਤਖਤ ਦੇ ਜਥੇਦਾਰ, ਉਹਨਾਂ ਨੇ ਅੰਦਰੋਂ ਦਰਵਾਜ਼ੇ ਦਾ ਕੁੰਡਾ ਮਾਰ ਕੇ ਉਹਨਾਂ ਨੇ ਆਪਣੀ ਜਾਨ ਬਚਾਈ ਸੀ। ਇਹਨਾਂ ਨੂੰ ਕੀ ਪਤਾ ਵੀ ਅਕਾਲ ਤਖਤ ਕੀ ਚੀਜ਼ ਆ? ਮਜੀਠੀਆ ਪਖੰਡ ਕਰਦਾ ਫਿਰਦਾ। ਮਜੀਠੀਆ ਦਾ ਭਾਵੇਂ 7 ਸਮੁੰਦਰਾਂ 'ਚ ਵੀ ਨਹਾਇਆ, ਉਹ ਤਾਂ ਨਹੀਂ ਪਵਿੱਤਰ ਹੋ ਸਕਦਾ ਜਿੰਨਾ ਉਹਨਾਂ ਨੇ ਪੰਜਾਬ ਦੀ ਜਵਾਨੀ ਦਾ ਘਾਣ ਕੀਤਾ ਨਸ਼ਿਆਂ ਰਾਹੀਂ। ਜੀ ਜੀ। ਤਾਂ ਵੀਰ ਜੀ, ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਖਿਆਲ ਨਾਲ ਇਸ ਚੀਜ਼ ਦੀ ਕਿਹੜੀ ਸਜ਼ਾ ਹੋਣੀ ਚਾਹੀਦੀ ਸੀਗੀ? ਤੁਹਾਨੂੰ ਕੀ ਲੱਗਦਾ ਕਿ ਇਸ ਜਿਹੜੇ ਇਹਨਾਂ ਨੇ ਇੰਨੀ ਤੋਹੀਨ ਕੀਤੀ ਸਾਡੇ 10ਵੇਂ ਪਾਤਸ਼ਾਹ ਦੀ, ਇਹਨਾਂ ਨੂੰ ਕਿਸ ਤਰ੍ਹਾਂ ਦੀ ਸਜ਼ਾ ਲੱਗਣੀ ਚਾਹੀਦੀ ਸੀ? ਤੇ ਜਿਹੜੇ ਬਾਹਰਲੇ ਸਿੱਖ ਇਸ ਵੇਲੇ ਤੁਹਾਨੂੰ ਸੁਣ ਰਹੇ ਨੇ, ਵੇਖ ਰਹੇ, ਸਾਨੂੰ ਕੀ ਐਕਸ਼ਨ ਲੈਣਾ ਚਾਹੀਦਾ ਇਸ ਚੀਜ਼ ਤੇ? ਦੇਖੋ, ਐਕਸ਼ਨ ਤਾਂ ਲੈਣਾ ਚਾਹੀਦਾ, ਪਰ ਗੱਲ ਇਹ ਆ ਵੀ ਬਾਹਰ ਦੇ ਸਿੱਖ ਵੀ ਅਸੀਂ ਇਕੱਠੇ ਨਹੀਂ ਹੈਗੇ ਜੀ। ਕਿ ਕੁਝ ਲੋਕ ਉਹ ਹਨ ਜਿਹੜੇ ਉਹਨਾਂ ਦੇ ਗਲਾਂ ਵਿੱਚ ਹਾਰ ਪਾਉਣੇ ਵਾਲੇ ਆ, ਜਿਹੜੇ ਸਾਡੇ ਵਰਗੇ ਥੋੜੇ ਬਹੁਤ ਹਨ ਜੀ। ਉਹਨਾਂ ਦੀ ਵਿਚਾਰਿਆਂ ਦੀ ਪੁੱਛਗਿੱਛ ਨਹੀਂ ਹੈਗੀ ਸਾਨੂੰ। ਤੇ ਇਸ ਗੱਲ ਕਰਕੇ ਵੀ ਮੈਂ ਤਾਂ ਇਹ ਕਹਿੰਦਾ ਕਿ ਇਹਨਾਂ ਦਾ ਜਿਹੜਾ ਬਾਹਰ ਆਉਣਾ ਜਾਣਾ, ਇਹਨਾਂ ਦੇ ਨੱਕ ਵਿੱਚ ਦਮ ਕੀਤਾ ਜਾਵੇ। ਤੇ ਤੁਸੀਂ ਪੰਜਾਬ ਦੇ ਵਿੱਚ ਦੱਸੋ ਵੀ ਪੰਜਾਬ ਦੇ ਲੋਕਾਂ ਦਾ ਤੁਸੀਂ ਕੀ ਭਲਾ ਕੀਤਾ? ਤੁਸੀਂ ਪੰਜਾਬ ਦੇ ਵਿੱਚ ਡਰੱਗ ਵਰਤਾਈ ਆ ਜੀ। ਤੇ ਇਸ ਗੱਲ ਕਰਕੇ ਵੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਇਹਨਾਂ ਦਾ ਜਿੰਨਾ ਵੀ ਹੋ ਜਾਵੇ ਮੀਡੀਆ ਰਾਹੀਂ ਵੀ, ਉਸ ਤਰ੍ਹਾਂ ਵੀ ਇਹਨਾਂ ਦਾ ਜਿੰਨਾ ਵਿਰੋਧ ਹੋ ਸਕੇ ਉਹਨਾਂ ਸਾਨੂੰ ਕਰਨਾ ਚਾਹੀਦਾ ਜੀ। ਹਾਂਜੀ, ਬਿਲਕੁਲ। ਤੇ ਵੀਰ ਜੀ, ਸਾਡੇ ਕੋਲ 2 ਮਿੰਟ ਰਹਿ ਗਏ ਨੇ ਐਟ ਦੀ ਐਂਡ। ਜਿਸ ਤਰ੍ਹਾਂ 2014 ਦੀਆਂ ਪਾਰਲੀਮੈਂਟ ਚੋਣਾਂ ਤੋਂ ਬਾਅਦ ਭਾਰਤ ਵਿੱਚ ਆਮ ਕਰਕੇ ਅਤੇ ਪੰਜਾਬ ਦੇ ਵਿੱਚ ਖਾਸ ਕਰਕੇ ਤੁਸੀਂ ਕੀ ਸੀਨ ਉੱਭਰਦਾ ਵੇਖਦੇ ਹੋ? ਇਹਦੇ ਬਾਰੇ ਤਾਂ ਗੱਲ ਇਸ ਤਰ੍ਹਾਂ ਵੀ ਜਿਹੜੀਆਂ 2014 ਦੀਆਂ ਚੋਣਾਂ ਆ, ਇਹਦੇ ਵਿੱਚ ਤੇ ਇਹੀ ਮੈਂ ਦੱਸਣਾ ਚਾਹੁੰਦਾ ਵੀ ਦੇਖੋ, ਇੱਕ ਛੋਟੇ ਜਿਹੇ ਸਮੇਂ ਦੇ ਵਿੱਚ, ਥੋੜੇ ਜਿਹੇ ਸਮੇਂ ਦੇ ਵਿੱਚ ਹਾਂਜੀ ਆਪਣੇ ਕੇਜਰੀਵਾਲ ਉੱਠਿਆ ਤੇ ਉਹਨੇ ਮਤਲਬ ਇੱਕ ਪਲਟਾ ਲਿਆ ਕੇ ਰੱਖ ਦਿੱਤਾ। ਔਰ ਇਸ ਵੇਲੇ ਭਾਰਤ ਦੇ ਵਿੱਚ ਵੀ ਜੇ ਕਾਂਗਰਸੀ ਲੀਡਰ ਵੀ ਇਹ ਕਹਿ ਰਹੇ ਕਿ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲੇਗਾ ਜੀ। ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜੇ ਸਾਡੇ ਸਿੱਖ ਵੀ ਕਿਤੇ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਜਿਹੜੀਆਂ ਜਥੇਬੰਦੀਆਂ ਤੇ ਲੜ ਰਹੀਆਂ ਹਾਂਜੀ, ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਹਮਲਾ ਮਾਰਦੀਆਂ, ਕਿਸੇ ਦੀ ਭਾਵੇਂ ਸਪੋਰਟ ਲੈ ਕਰਦੀਆਂ, ਤਾਂ ਜ਼ਰੂਰ ਕੁਝ ਨਾ ਕੁਝ ਪ੍ਰਾਪਤ ਕਰ ਸਕਦੇ ਜੀ। ਪਰ ਸਾਡੇ ਵਿੱਚ ਏਕਤਾ ਦੀ ਘਾਟ ਕਰਕੇ ਅਸੀਂ ਸਭ ਕੁਝ ਲੂਜ਼ ਕਰੀ ਜਾ ਰਹੇ ਹਾਂ ਜੀ। ਜੀ ਬਿਲਕੁਲ। ਤੇ ਵੀਰ ਜੀ, ਤੁਸੀਂ ਗੱਲ ਕੀਤੀ ਕਿ ਇੱਕ ਪਲੇਟਫਾਰਮ ਹੋਣਾ ਚਾਹੀਦਾ, ਸਾਡੇ ਵਿੱਚ ਏਕਤਾ ਨਹੀਂ। ਤੇ ਫਿਰ ਤੁਸੀਂ ਦੱਸੋ ਕਿ ਜਿਹੜੇ ਦਲ ਖਾਲਸਾ ਜਥੇਬੰਦੀ ਹੈ ਤੇ ਅਕਾਲੀ ਦਲ ਪੰਜ ਪ੍ਰਧਾਨ ਨੇ ਇੱਕਦਮ ਟਾਈਮ ਤੇ ਆ ਕੇ ਕਿਉਂ ਇਲੈਕਸ਼ਨਸ ਤੋਂ ਬਾਈਕਾਟ ਕਰ ਦਿੱਤਾ? ਇਹਨਾਂ ਦਾ ਜੀ ਦਰਅਸਲ ਗੱਲ ਹੈ ਵੀ ਇਹਨਾਂ ਦੇ ਪਹਿਲਾਂ ਵੀ ਇਹ ਗੱਲ ਹੋਈ ਸੀ ਕਿ ਇਹਨਾਂ ਨੇ ਇਲੈਕਸ਼ਨ ਲੜ ਕੇ ਅੱਗੇ ਦੇਖਿਆ ਹੈਗਾ। ਪਿਛਲੇ ਅੱਜ ਤੋਂ 3-4 ਸਾਲ ਪਹਿਲਾਂ ਇਹਨਾਂ ਨੇ ਇਲੈਕਸ਼ਨ ਲੜੀ ਸੀ। ਉਸ ਇਲੈਕਸ਼ਨ ਦੇ ਵਿੱਚ ਇਹਨਾਂ ਨੇ ਖਾਲਿਸਤਾਨ ਦੇ ਮੁੱਦੇ ਤੇ ਅਸੀਂ ਇਲੈਕਸ਼ਨ ਲੜੀ, ਦਲ ਖਾਲਸਾ ਨੇ। ਸਾਨੂੰ 3-3000 ਵੋਟ ਪਈ ਆ ਜੀ। ਵੋਟਾਂ ਪਈਆਂ, ਮਗਰ ਲੋਕਾਂ ਨੂੰ ਇਹ ਜਾ ਕੇ ਕਿਹਾ ਵੀ ਜੇ ਸਾਨੂੰ ਖਾਲਿਸਤਾਨ ਦੇ ਨਾਂ ਤੇ ਵੋਟਾਂ ਚਾਹੀਦੀਆਂ ਤਾਂ ਹਰੇਕ ਹਲਕੇ 'ਚ ਕਿਤੇ 3000 ਪਈ, ਕਿਤੇ 4000 ਪਈ ਆ ਹਾਂਜੀ। ਤੇ ਇਸ ਗੱਲ ਕਰਕੇ ਵੀ ਅਸੀਂ ਇਹ ਸੋਚਿਆ ਵੀ ਜਿਹੜਾ ਪੈਸਾ ਅਸੀਂ ਬਰਬਾਦ ਨਾ ਕਰੀਏ ਪਿੰਡਾਂ ਦੇ ਵਿੱਚ ਘੁੰਮਣ ਨੂੰ, ਉਹਦੇ ਨਾਲ ਜਿਹੜੇ ਪੰਜਾਬ ਦੇ ਵਿੱਚ ਭਖਦੇ ਦੇ ਮਸਲੇ ਆ ਉਹਨਾਂ ਨੂੰ ਉਠਾਈਏ ਜੀ। ਜੀ। ਤੇ ਵੀਰ ਜੀ, ਕਿਸ ਤਰ੍ਹਾਂ ਦੇ ਭਖ ਦੇ ਮਸਲਿਆਂ ਨੂੰ ਤੁਸੀਂ ਉਠਾਉਣਾ ਚਾਹੁੰਦੇ ਹੋ? ਭਖਦਿਆਂ ਮਸਲਿਆਂ ਦੇ ਵਿੱਚ ਹੁਣ ਇਹ ਆ ਵੀ ਜਿਸ ਤਰ੍ਹਾਂ ਬਾਦਲ ਨੂੰ ਇਹਨਾਂ ਨੇ ਦਿੱਤਾ ਹੈਗਾ ਖਿਤਾਬ ਵੀ ਉਹ ਪੰਥ ਦਾ ਬਹੁਤ ਵੱਡਾ ਹੀਰਾ ਆ ਹਾਂਜੀ, ਤੇ ਉਹਨੇ ਸਭ ਤੋਂ ਵੱਡਾ ਕੌਮ ਦਾ ਨੁਕਸਾਨ ਕੀਤਾ ਵੀ ਉਹ ਤੇ ਉਹ ਜਿਹੜੇ ਉਹਨੂੰ ਦਿੱਤੇ ਗਏ ਆ ਉਹ ਵਾਪਸ
ਵਾਪਸ ਲੈ ਜਾਣ ਜੀ। ਜੀ ਜੀ, ਇਹ ਵੀ ਇੱਕ ਬਹੁਤ ਵੱਡਾ ਮਸਲਾ ਹੈ। ਪਹਿਲੇ ਇਸ ਤੋਂ ਪਹਿਲਾਂ ਜਦੋਂ ਸ਼ਹੀਦੀ ਯਾਦਗਾਰ ਬਣਨੀ ਸੀ, ਉਹ ਵੀ ਸਭ ਤੋਂ ਪਹਿਲਾਂ ਇਹਨਾਂ ਜਥੇਬੰਦੀਆਂ ਨੇ ਹੀ ਇਹਦਾ ਚੱਕਣ ਚੁੱਕਿਆ ਸੀ। ਇਹ ਸਾਡੀ ਸ਼ਹੀਦਾਂ ਦੀ 84 ਦੇ ਸ਼ਹੀਦਾਂ ਦੀ ਯਾਦਗਾਰ ਬਣਨੀ ਚਾਹੀਦੀ ਹੈ। ਜੀ ਜੀ ਬਿਲਕੁਲ। ਤੇ ਵੀਰ ਜੀ ਅਸੀਂ ਤਾਂ ਇਹੀ ਬੇਨਤੀ ਕਰ ਸਕਦੇ ਹਾਂ ਕਿ ਸਾਡੇ ਸਿੱਖ ਭਰਾ ਪੰਜਾਬ ਦੇ ਵਿੱਚ ਇੱਕ ਐਸਾ ਪਲੇਟਫਾਰਮ ਖੜਾ ਕਰਨ ਜਿਸ ਵਿੱਚ ਸਿਰਫ ਖਾਲਿਸਤਾਨ ਦੀ ਗੱਲ ਹੋਵੇ, ਸਾਡੇ ਆਜ਼ਾਦ ਦੇਸ਼ ਦੀ ਗੱਲ ਹੋਵੇ, ਸਾਡੇ ਮਤਿਆਂ ਦੀ ਗੱਲ ਹੋਵੇ। ਤੇ ਵੀਰ ਜੀ ਐਕਚੁਅਲੀ ਸਵਾਲ ਸਾਡੇ ਕੋਲ ਬਹੁਤ ਸਾਰੇ ਨੇ ਇਸ ਮੁੱਦੇ ਦੇ ਉੱਪਰ, ਪਰ ਸਾਡਾ ਹੁਣ ਵਕਤ ਵੀ ਸਮਾਪਤੀ ਵੱਲ ਜਾ ਰਿਹਾ। ਅੱਜ ਤੁਹਾਡੇ ਕੋਲ ਅਸੀਂ ਇੱਥੇ ਇਜਾਜ਼ਤ ਲੈਣੇ ਜੀ। ਸਮੇਂ-ਸਮੇਂ ਇਸੇ ਤਰ੍ਹਾਂ ਅਸੀਂ ਤੁਹਾਨੂੰ ਰੂਬਰੂ ਕਰਵਾਉਂਦੇ ਰਹਾਂਗੇ ਆਪਣੇ ਦਰਸ਼ਕਾਂ ਦੇ। ਪਰ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇੱਥੇ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।